जिन्ने भी जथेदार आए लाए ने ਜਾਂ ਕੱਢੇ ਨੇ ਇਹ ਇਹਨਾਂ ਨੇ ਆਪਣੀ ਮਲਕੀਅਤ ਸਮਝੀ ਹੋਈ ਹੈ। ਕੋਈ ਕੌਮ ਲਈ ਇਹ ਜਥੇਦਾਰ ਨਾ ਇਹ ਤਖਤ ਨੂੰ ਕੋਈ ਸਮਝਦੇ ਆ, ਨਾ ਇਹ ਜਥੇਦਾਰ ਦੀ ਕੋਈ ਰਿਸਪੈਕਟ ਕਰਦੇ ਆ। ਬਿਆਨ ਦਿੰਦੇ ਰਹੇ ਇਨ ਬਿਨ ਲਾਗੂ ਹੋਣਾ ਚਾਹੀਦਾ, ਇਨ ਬਿਨ ਲਾਗੂ ਹੋਣਾ ਚਾਹੀਦਾ। ਕੌਣ ਕਰਾਵੇ? ਸਿੰਘ ਸਾਹਿਬ ਨੂੰ ਉੱਥੇ ਐਕਸ਼ਨ ਲੈਣਾ ਚਾਹੀਦਾ ਕਿ ਸਮੇਤ ਉਹ ਮੁੱਲਾ ਦੋ ਪਿਆਜ਼ਾ, ਬਾਦਲ ਸਾਹਿਬ, ਧਾਮੀ ਸਾਹਿਬ, ਇਹ ਸਾਰੇ ਪੰਥ ਚੋਂ ਕੱਢਣੇ ਚਾਹੀਦੇ। 6 ਦਿਨ ਦੇ ਪੰਥ ਚੋਂ ਕਿ ਤੁਸੀਂ ਹੁਕਮ ਅਦੁੱਲੀ ਕੀਤੀ ਅਕਾਲ ਤਖਤ ਸਾਹਿਬ ਦੀ, ਗੈਟ ਆਊਟ। ਫੈਸਲਾ ਲਾਗੂ ਕਰਵਾਉਣ ਦੇ ਵਿੱਚ ਸਿੰਘ ਸਾਹਿਬ ਝਿਜਕਾਟ ਕਿਉਂ ਮੰਨਦੇ ਰਹੇ? ਦਮ ਨਹੀਂ ਹੈ, ਗਟਸ ਨਹੀਂ ਹੈ। ਜੇ ਸਿੰਘ ਸਾਹਿਬ 'ਚ ਗਟਸ ਹੁੰਦੇ ਤਾਂ ਝੋਲਾ ਨਹੀਂ ਸੀ ਬੰਨਦੇ, ਝੋਲਾ ਇਹਨਾਂ ਦਾ ਬੰਨ ਕੇ ਤੋੜ। ਜਿਹੜਾ ਹਰਪ੍ਰੀਤ ਸਿੰਘ ਦੇ ਨਾਲ ਵਾਪਰਿਆ, ਜਿਵੇਂ ਉਹਨਾਂ ਦੀ ਕਿਰਦਾਰਕੁਸ਼ੀ ਕੀਤੀ ਗਈ ਤੇ ਇਸੇ ਤਰੀਕੇ ਦੇ ਨਾਲ ਗਿਆਨੀ ਰਘਬੀਰ ਸਿੰਘ ਦੇ ਨਾਲ ਵੀ ਹੋ ਸਕਦਾ ਸੀ। ਫਿਰ ਕਾਹਦੇ ਸਿੰਘ ਸਾਹਿਬ ਨੇ? ਜੇ ਨਹੀਂ ਡਰ ਹੈ ਕਿ ਮੈਨੂੰ ਕੱਲ ਨੂੰ ਕੱਢ ਨਾ ਦੇਣ ਜਾਂ ਮੈਂ ਆਪਣਾ ਝੋਲਾ ਬੰਨ ਕੇ ਬੈਠਾ ਵਾਂ। ਇੱਕ ਧਿਰ ਕਹਿ ਰਹੀ ਹੈ ਕਿ ਅਸੀਂ ਜਥੇਦਾਰ ਨੂੰ ਮੰਨਦੇ ਨਹੀਂ, ਦੂਜੀ ਧਿਰ ਕਹਿ ਰਹੀ ਹੈ ਕਿ ਅਸੀਂ ਜਥੇਦਾਰ ਥਾਪਤਾ। ਕੀ ਲੱਗਦਾ ਕਿ ਅਕਾਲ ਤਖਤ ਸਾਹਿਬ ਦਾ ਤੇ ਫਿਰ ਜਲੂਸ ਕੱਢਿਆ ਜਾ ਰਿਹਾ ਇਹਨਾਂ ਲੋਕਾਂ ਵੱਲੋਂ ਕਿ ਕਿਹੜਾ ਜਥੇਦਾਰ ਕਿਹਨੂੰ ਫਿੱਟ ਬੈਠਦਾ, ਇਹ ਉਹ ਲਾ ਕੇ ਰਾਜੀ। ਇਹ ਮਸਲਾ ਕੋਈ ਇਸ ਟਾਈਮ ਨਾ ਅਕਾਲ ਤਖਤ ਦਾ, ਇਹਨਾਂ ਨੂੰ ਇਹ ਹੈ ਕਿ ਸਾਡੇ ਹੱਕ 'ਚ ਕਿਹੜਾ ਫੈਸਲਾ ਕੋਈ ਦੇ ਦੇਵੇ ਤੇ ਉਸ ਹਿਸਾਬ ਨਾਲ ਸਾਡੀ ਕੋਈ ਪਾਰਟੀ, ਸਾਡਾ ਧੜਾ ਮਜ਼ਬੂਤ ਹੋ ਜੇ। ਮਸੰਦਾਂ ਦੀ ਲੜਾਈ ਆਪਸ 'ਚ ਹੋਣੀ ਹੈ, ਅੱਜ ਹੋ ਜੇ ਕੱਲ ਹੋ। ਕੌਮ ਨੂੰ ਇਸ ਤੋਂ ਨਿਰਲੇਪ ਰਹਿਣਾ ਚਾਹੀਦਾ, ਪਾਸੇ ਰਹਿਣਾ ਚਾਹੀਦਾ। ਇੱਕ ਵਾਰ ਇਹਨਾਂ ਨੂੰ ਲੜਨ ਦੇ, ਇਹ ਲੜਨਗੇ ਜ਼ਰੂਰ, ਕਿਉਂ ਇਹਨਾਂ ਨੇ ਬਹੁਤ ਪੈਸਾ ਲੁੱਟਿਆ, ਇਹਨਾਂ ਨਾਲ ਸਾਰੇ ਗੁੰਡੇ ਮਾਫੀਆ। ਵਿਸਾਖੀ ਜਾਓ ਮਨਾਓ, ਦਮਦਮਾ ਸਾਹਿਬ ਜਾਓ, ਅੰਮ੍ਰਿਤਸਰ ਜਾਓ, ਅਨੰਦਪੁਰ ਸਾਹਿਬ ਜਾਓ, ਵਿਸਾਖੀ ਮਨਾਓ, ਮੱਥਾ ਟੇਕੋ, ਪੈਸਾ ਨਾ ਗੋਲਕ 'ਚ ਪਾਓ, ਨਾ ਇਹਨਾਂ ਨੂੰ ਇੱਕ ਦਾਣਾ ਵੀ ਦਿਆ ਜਾਏ ਸਾੜੀ ਦੀ ਫਸਲ ਤੋਂ। ਜਦੋਂ ਕੌਮ ਨੇ ਗੋਲਕਾਂ ਤੁੰਨ ਦਿੱਤੀਆਂ ਨਾ, ਪੈਸੇ ਨਾਲ ਭਰਤੀਆਂ, ਤਾਂ ਫਿਰ ਇਹ ਲੜਾਈ ਹੋ। ਅੱਜ ਹਾਲ ਇਹਨਾਂ ਦਾ ਇਹੀ ਹੋ ਗਿਆ ਕਿ ਬੁਰਕੀ ਪਾਉਣੀ ਬੰਦ ਕਰ ਦਿਓ, ਇਹ ਲੜਨੇ ਹੁਣ। TV 84 ਦੇ ਨਾਲ ਜੁੜੇ ਹੋ, ਮੈਂ ਰਜਿੰਦਰ ਸਿੰਘ। ਮੌਜੂਦਾ ਸਮੇਂ ਦੇ ਵਿੱਚ ਪੰਥਕ ਸਿਆਸਤ ਦਾ ਸੰਕਟ ਬਣਿਆ ਹੋਇਆ, ਤਾਂ ਹਾਲ ਦੇ ਵਿੱਚ ਜਿਸ ਤਰੀਕੇ ਦੇ ਨਾਲ ਅਕਾਲੀ ਦਲ ਬਾਦਲ ਦੇ ਵੱਲੋਂ ਜਥੇਦਾਰ ਸਾਹਿਬਾਨ ਨੂੰ ਲੈ ਕੇ ਫੈਸਲਾ ਲਿਆ ਗਿਆ ਹੈ, ਇਸੇ ਦੇ ਤਹਿਤ ਬਹੁਤ ਸਾਰੇ ਵੱਡੇ ਸਵਾਲੀਆ ਚਿੰਨ੍ਹ ਖੜੇ ਹੋ ਰਹੇ ਨੇ ਕਿ ਇਸ ਹਿਸਾਬ ਦੇ ਨਾਲ ਜਥੇਦਾਰਾਂ ਦੀ ਨਿਯੁਕਤੀ ਤੇ ਉਸ ਤੋਂ ਬਾਅਦ ਅੰਤਰਿਮ ਕਮੇਟੀ ਦੇ ਜਿਹੜਾ ਵਿਰੋਧ ਦੇ ਵਿੱਚ ਸਿੱਖ ਸੰਪਰਦਾਵਾਂ ਦੇ ਵੱਲੋਂ ਨਿਹੰਗ ਸਿੰਘ ਜਥੇਬੰਦੀਆਂ ਦੇ ਵੱਲੋਂ ਘਰਾਓ ਦਾ ਪ੍ਰੋਗਰਾਮ ਦੇਣਾ, ਇਹਨਾਂ ਤਮਾਮ ਸਾਰੇ ਸਵਾਲਾਂ ਨੂੰ ਲੈ ਕੇ ਗੱਲਬਾਤ ਕਰਾਂਗੇ। ਤੇ ਇੱਕ ਵੱਡਾ ਸੰਕਟ ਇਹ ਵੀ ਹੈ ਕਿ ਜਿਹੜੀ ਨੌਜਵਾਨੀ ਹੈ, ਇਹਨਾਂ ਤਮਾਮ ਸਾਰੀਆਂ ਚੀਜ਼ਾਂ ਨੂੰ ਕਿਸ ਨਜ਼ਰੀਏ ਦੇ ਨਾਲ ਦੇਖਦੀ ਹੈ। ਗੱਲਬਾਤ ਕਰਨ ਦਾ ਯਤਨ ਕਰਾਂਗੇ। ਇਸੇ ਵਿਸ਼ੇ ਦੇ ਉੱਪਰ ਗੱਲਬਾਤ ਕਰਨ ਵਾਸਤੇ ਮੇਰੇ ਨਾਲ ਕੁਲਦੀਪ ਸਿੰਘ ਵਿਰਕ ਨੇ, ਉਹਨਾਂ ਦੇ ਨਾਲ ਗੱਲਬਾਤ ਕਰਦੇ, ਉਹਨਾਂ ਦੇ ਨਜ਼ਰੀਏ ਤੋਂ ਜਾਣਨ ਦਾ ਯਤਨ ਕਰਦੇ। ਸਵਾਗਤ ਹੈ ਸਭ ਤੋਂ ਪਹਿਲਾਂ ਜੀ। ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਰਕ ਸਾਹਿਬ, ਸਭ ਤੋਂ ਪਹਿਲਾਂ ਤਾਂ ਵੱਡਾ ਸਵਾਲ ਇਹੀ ਹੈ ਕਿ ਜਿਸ ਹਿਸਾਬ ਦੇ ਨਾਲ ਅਕਾਲੀ ਦਲ ਬਾਦਲ ਦੇ ਉੱਪਰ ਸੰਗੀਨ ਦੋਸ਼ ਹੈ, ਕਟਹਿਰੇ ਦੇ ਵਿੱਚ ਉਹਨਾਂ ਨੂੰ ਖੜਾ ਕੀਤਾ ਜਾਂਦਾ ਹੈ, ਤੇ ਉਹਦੇ ਨਾਲ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰਿਮ ਕਮੇਟੀ ਨੇ ਇੱਕ ਵੱਖਰਾ ਫੈਸਲਾ ਲੈ ਕੇ ਜਥੇਦਾਰਾਂ ਨੂੰ ਲਾਂਭੇ ਕਰਤਾ, ਤੇ ਉਸ ਤੋਂ ਬਾਅਦ ਜਥੇਦਾਰ ਸਾਹਿਬਾਨ ਨੂੰ ਇਸ ਤਰੀਕੇ ਦੇ ਨਾਲ ਜਿਹੜੇ ਨਵੇਂ ਨਿਯੁਕਤ ਕੀਤੇ ਗਏ ਨੇ, ਇੱਦਾਂ ਲਾਇਆ ਗਿਆ ਹੈ ਕਿ ਜਿਵੇਂ ਕੋਈ ਚੋਰ ਮੋਰੀ ਹੋਵੇ ਜਾਂ ਕਿਸੇ ਗੱਲ ਦਾ ਡਰ ਹੋਵੇ। ਇਹਨਾਂ ਤਮਾਮ ਸਾਰੀਆਂ ਚੀਜ਼ਾਂ ਨੂੰ ਕਿਵੇਂ ਦੇਖਦੇ ਹੋ ਜੀ? ਦੇਖੋ, ਇਹ ਇਤਿਹਾਸ ਰਿਹਾ ਅਕਾਲੀ ਦਲ ਦਾ, ਖਾਸ ਕਰਕੇ ਸਪੈਸ਼ਲੀ ਜਦੋਂ ਤੋਂ ਬਾਦਲਾਂ ਦੇ ਹੱਥ ਤੇ ਅਕਾਲੀ ਦਲ ਦਾ ਉਹਨਾਂ ਦੇ ਕਬਜ਼ਾ ਰਿਹਾ। ਇਹ ਅੱਜ ਪਹਿਲੀ ਵਾਰ ਨਹੀਂ ਹੋਇਆ। ਜਥੇਦਾਰ ਲਾਉਣੇ ਤੇ ਤੋਰਨੇ ਜਿਹੜੇ ਇਹਨਾਂ ਨੇ ਰੀਤ ਚਲਾਈ ਹੋਈ ਹੈ ਨਾ, ਤੁਸੀਂ ਪਿੱਛੇ ਚਲੇ ਜਾਓ ਅੱਜ ਤੋਂ 25-26 ਸਾਲ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਨਾਲ ਕੀ ਕੀਤਾ ਸੀ। ਇੱਕੋ ਕੁਰਬਾਨੀ ਵਾਲਾ ਸਿੱਖ ਜਿਹਨੂੰ ਇਹਨਾਂ ਨੇ ਮਤਲਬ ਜਲੀਲ ਕਰਕੇ ਕੱਢਿਆ ਉੱਥੋਂ, ਬਿਨਾਂ ਕਿਸੇ ਕਾਰਨ ਤੋਂ ਕੱਢਿਆ। ਉਸ ਤੋਂ ਬਾਅਦ ਵਿਦਾਂਤੀ ਜੀ, ਜਿੰਨੇ ਵੀ ਜਥੇਦਾਰ ਆਏ ਲਾਏ ਨੇ ਜਾਂ ਕੱਢੇ ਨੇ, ਇਹ ਇਹਨਾਂ ਨੇ ਆਪਣੀ ਮਲਕੀਅਤ ਸਮਝੀ ਹੋਈ ਹੈ। ਕੋਈ ਕੌਮ ਲਈ ਇਹ ਜਥੇਦਾਰ ਨਾ ਇਹ ਤਖਤ ਨੂੰ ਕੋਈ ਸਮਝਦੇ ਆ, ਨਾ ਇਹ ਜਥੇਦਾਰ ਦੀ ਕੋਈ ਰਿਸਪੈਕਟ ਕਰਦੇ ਆ, ਕੋਈ ਇਹਨਾਂ ਦੇ ਮਨ 'ਚ ਨਹੀਂ ਹੈ। ਇਸ ਚੱਕਰ ਕਿ ਇਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ। ਇਹ ਤੇ ਦੇਖੋ, ਅੱਜ ਮੈਨੂੰ ਇਹਦੇ ਤੇ ਕੋਈ ਬਹੁਤਾ ਦੁੱਖ ਵੀ ਨਹੀਂ ਲੱਗ ਰਿਹਾ ਕਿ ਇਹਨਾਂ ਦਾ ਪੁਰਾਣਾ ਚੱਲਿਆ ਹੁੰਦਾ ਸਿਸਟਮ ਹੈ, ਕਰੀ ਜਾਂਦੇ ਆ। ਇਹਨਾਂ ਨੂੰ ਗੁਰੂ ਨਾਲ ਕੋਈ ਲਗਾਵ ਨਹੀਂ। ਵਾਰੋ ਵਾਰ ਇੰਨੇ ਜਥੇਦਾਰਾਂ ਨੂੰ ਜਲੀਲ ਕਰਨ ਤੋਂ ਬਾਅਦ ਅੱਜ ਹੀ ਕੌਮ ਜਾਗ ਰਹੀ ਹੈ। ਅੱਜ ਹੀ ਆਵਾਜ਼ ਕਿਉਂ ਚੁੱਕੀ ਜਾ ਰਹੀ? ਫਿਰ ਕੌਮ ਨਹੀਂ ਕੌਮ ਤਾਂ ਅੱਜ ਤੋਂ 11 ਸਾਲ ਪਹਿਲਾਂ ਜਾਗ ਪਈ ਸੀ। ਕੌਮ ਨੇ 2014 ਦੇ ਬਰਗਾੜੀ ਕਾਂਡ ਤੋਂ ਬਾਅਦ ਕੌਮ ਜਾਗ ਗਈ ਸੀ। ਕੌਮ ਨੇ ਜਿਹੜਾ ਅੱਜ 2 ਅਕਤੂਬਰ ਦਾ ਫੈਸਲਾ ਨਾ, ਕੌਮ ਨੇ 11 ਸਾਲ ਪਹਿਲਾਂ ਕਰਤਾ ਸੀ। 2 ਦਸੰਬਰ ਦਾ ਜਿਹੜਾ 2 ਦਸੰਬਰ ਨੂੰ ਹੁਣ ਸੁਣਾਇਆ ਨਾ, ਇੱਕ ਪ੍ਰੈਸ਼ਰ ਥੱਲੇ ਜਦੋਂ ਬਾਗੀ, ਕੁਛ ਅਕਾਲੀ ਦਲ ਦੇ ਵੱਡੇ ਲੀਡਰ ਬਾਗੀ ਹੋ ਗਏ, ਬਾਗੀਆਂ ਨੇ ਜਾ ਕੇ ਅਕਾਲ ਤਖਤ ਸਾਹਿਬ ਤੇ ਜਾ ਕੇ ਫਰਿਆਦ ਕੀਤੀ ਹੈ ਕਿ ਸਿੰਘ ਸਾਹਿਬ ਕੁਛ ਕਰੋ, ਵੀ ਆਹ ਹਾਲਾਤ ਹੋ ਗਏ ਨੇ। ਤਾਂ ਸਿੰਘ ਸਾਹਿਬ ਨੇ ਉਹ 2 ਅਕਤੂਬਰ ਦਾ ਜਿਹੜਾ ਫੈਸਲਾ ਲਿਆ ਨਾ, ਉਹ ਸਿਰਫ ਇੱਕ ਪ੍ਰੈਸ਼ਰ ਥੱਲੇ ਲਿਆ। ਇਹੀ ਸਿੰਘ ਸਾਹਿਬ ਪਹਿਲਾਂ ਵੀ ਸੀ, ਇਹੀ IGPC ਪਹਿਲਾਂ ਵੀ ਸੀ, ਧਾਮੀ ਸਾਹਿਬ ਪ੍ਰਧਾਨ ਸੀ, ਬੜੇ ਪ੍ਰਧਾਨ ਆਏ ਤੇ ਗਏ, ਕਿਸੇ ਨੇ ਕਦੀ ਕੋਈ ਫੈਸਲਾ ਨਹੀਂ ਸੀ ਲਿਆ। ਇਹ ਫੈਸਲਾ ਇੱਕ ਅੰਡਰ ਪ੍ਰੈਸ਼ਰ ਸੀਗਾ ਜੋ 2 ਅਕਤੂਬਰ ਨੂੰ ਲਿਆ ਗਿਆ।
ਉਹ ਲਾਗੂ ਵੀ ਨਹੀਂ ਕੀਤਾ ਗਿਆ। ਲਾਗੂ ਕਰਨ ਲਈ ਕੋਈ ਇਹਨਾਂ ਨੇ ਬਾਅਦ ਦੇ ਵਿੱਚ ਨਾ ਸਿੰਘ ਸਾਹਿਬ ਨੇ ਨਾ ਧਾਮੀ ਸਾਹਿਬ ਨੇ ਕਿਸੇ ਨੇ ਕੋਈ ਭੂਮਿਕਾ ਨਿਭਾਈ ਵੀ ਨਹੀਂ। ਬਿਆਨ ਦਿੰਦੇ ਰਹੇ ਇਨ ਬਿਨ ਲਾਗੂ ਹੋਣਾ ਚਾਹੀਦਾ, ਇਨ ਬਿਨ ਲਾਗੂ ਹੋਣਾ ਚਾਹੀਦਾ। ਕੌਣ ਕਰਾਵੇ? ਕਰਾਉਣਾ ਤਾਂ ਸਿੰਘ ਸਾਹਿਬ ਨੇ ਨਹੀਂ ਸੀ। 1 ਮਿੰਟ ਲੱਗਦਾ ਸੀ ਕਰਾਉਣ ਨੂੰ, ਜੇ ਚੱਕ ਕੇ ਇਹਨਾਂ ਨੂੰ ਪੰਥ ਚੋਂ ਛੇਕ ਕੇ ਬਾਹਰ ਮਾਰਦੇ। ਜਿੱਦਣ ਇਹਨਾਂ ਨੇ 2 ਅਕਤੂਬਰ ਦੇ ਫੈਸਲੇ ਦੀ ਕੁਤਾਹੀ ਕਰਤੀ ਸੀ, ਇਹਨਾਂ ਦੇ ਜਿਹੜੇ ਬਾਦਲ ਸਾਹਿਬ ਦੇ ਗੁਨਾਹ ਤਾਂ ਗਿਣੇ ਨਹੀਂ ਜਾ ਸਕਦੇ। ਜਿਹੜੇ ਉਹਨਾਂ ਦੇ ਵਜ਼ੀਰ ਹੈ ਨਾ ਮੁੱਲਾ ਦੋ ਪਿਆਜ਼ਾ, ਉਹਨਾਂ 'ਚ ਕੋਈ ਬੀਰਬਲ ਤਾਂ ਹੈ ਨਹੀਂ, ਉਹ ਸਾਰੇ ਸ਼ਰਾਰਤੀ ਅਨਸਰ ਹੈ। ਉਹਨਾਂ ਨੇ ਜੋ ਕੀਤਾ, ਕਦੇ ਕਾਨੂੰਨੀ ਅੜਚਨਾ ਡਾ ਕੇ ਬਾਦਲ ਇਹਦੀ ਅਕਾਲੀ ਦਲ ਦੀ ਮਾਨਤਾ ਰੱਦ ਹੋ ਜਾਏਗੀ, ਅਸੀਂ ਇਹ ਨਹੀਂ ਕਰ ਸਕਦੇ, ਇਹ ਨਹੀਂ ਕਰ ਸਕਦੇ, ਉਹ ਕਰਾ ਕੇ ਜਿਸ ਤਰ੍ਹਾਂ ਉਹਨਾਂ ਨੇ ਤਾਰਪੀਡੋ ਕੀਤਾ ਹੈ ਨਾ ਉਸ ਫੈਸਲੇ ਨੂੰ, ਉਹਦੇ ਲਈ ਜ਼ਿੰਮੇਵਾਰ ਉਹ ਵੀ ਨੇ। ਬਾਦਲ ਸਾਹਿਬ ਵੀ ਦੇਖ ਰਹੇ ਸੀ, ਧਾਮੀ ਸਾਹਿਬ ਵੀ ਦੇਖ ਰਹੇ। ਸਿੰਘ ਸਾਹਿਬ ਨੂੰ ਉੱਥੇ ਐਕਸ਼ਨ ਲੈਣਾ ਚਾਹੀਦਾ ਕਿ ਸਮੇਤ ਉਹ ਮੁੱਲਾ ਦੋ ਪਿਆਜ਼ਾ, ਬਾਦਲ ਸਾਹਿਬ, ਧਾਮੀ ਸਾਹਿਬ, ਇਹ ਸਾਰੇ ਪੰਥ ਚੋਂ ਕੱਢਣੇ ਚਾਹੀਦੇ ਸੀ। 6 ਦਿਨ ਦੇ ਪੰਥ ਚੋਂ ਕਿ ਤੁਸੀਂ ਹੁਕਮ ਅਦੁੱਲੀ ਕੀਤੀ ਅਕਾਲ ਤਖਤ ਸਾਹਿਬ ਦੀ, ਗੈਟ ਆਊਟ। ਜਦੋਂ ਤੁਸੀਂ ਇਹਨਾਂ ਨੇ ਮੁਕਤਸਰ ਕਾਨਫਰੰਸ ਕਰਕੇ ਸਿੱਖ ਸਾਹਿਬ ਦੇ ਹੁਕਮ ਨੂੰ ਹੀ ਚੈਲੰਜ ਕਰਤਾ ਸੁਖਬੀਰ ਬਾਦਲ ਨੇ ਕਿ ਮੈਂ ਤੇ ਵੈਸੇ ਹੀ ਮੰਨ ਲਿਆ, ਉੱਥੇ ਮੈਂ ਤਾਂ ਗੁਨਾਹ ਕੀਤੀ ਕੋਈ ਨਹੀਂ ਸੀ, ਮਸਲੇ ਦਾ ਨਿਪਟਾਰਾ ਹੀ ਕਰਨਾ ਸੀ, ਮਸਲੇ ਦਾ ਨਿਪਟਾਰਾ ਹੀ ਕਰਨਾ ਸੀ। ਤੇ ਇਟ ਮੀਨਸ ਸੀ ਵੀ ਉਹ ਅਕਾਲ ਤਖਤ ਸਾਹਿਬ ਦੀ ਤੋਹੀਨ ਸੀ ਕਿ ਸਿੰਘ ਸਾਹਿਬ ਨੇ ਝੂਠ ਬੋਲਿਆ, ਮੇਰੇ ਤੋਂ ਝੂਠਾ ਹੀ ਕਬੂਲ ਕਰਵਾਇਆ ਤੇ ਮੈਂ ਵੀ ਲੋਕਾਂ ਦਾ ਦਿਲ ਰੱਖਣ ਲਈ ਕਰ ਲਿਆ। ਸਿੰਘ ਸਾਹਿਬ ਰਘਵੀਰ ਸਿੰਘ ਇਹ ਤੇ ਕਹਿੰਦੇ ਰਹੇ ਮੀਡੀਆ ਦੇ ਵਿੱਚ ਆ ਕੇ ਮੇਰਾ ਬੈਗ ਪੈਕ ਹੈ, ਮੈਂ ਕੱਪੜੇ ਪੈਕ ਕਰਕੇ ਜਾਣ ਵਾਸਤੇ ਤਿਆਰ ਹਾਂ, ਪਰ ਫੈਸਲਾ ਲਾਗੂ ਕਰਵਾਉਣ ਦੇ ਵਿੱਚ ਸਿੰਘ ਸਾਹਿਬ ਝਿਜਕਾਟ ਕਿਉਂ ਮੰਨਦੇ ਰਹੇ? ਦਮ ਨਹੀਂ ਹੈ, ਗਟਸ ਨਹੀਂ ਹੈ। ਜੇ ਸਿੰਘ ਸਾਹਿਬ 'ਚ ਗਟਸ ਹੁੰਦੇ ਤਾਂ ਝੋਲਾ ਨਹੀਂ ਸੀ ਬੰਨਦੇ, ਝੋਲਾ ਇਹਨਾਂ ਦਾ ਬੰਨ ਕੇ ਤੋਰ ਦਿੰਦੇ। ਸਿੰਘ ਸਾਹਿਬ ਇੱਕ ਬਹੁਤ ਵੱਡੀ ਪਾਵਰ ਹੈ, ਜੀ ਸੁਪਰੀਮ ਹੈ, ਜਿਹਨੂੰ ਸਾਰੀ ਸਿੱਖ ਕੌਮ ਦੁਨੀਆ 'ਚ ਦੇਸ਼ਾਂ ਵਿਦੇਸ਼ਾਂ 'ਚ ਬੈਠੀ ਮੰਨਦੀ, ਉਹਦੇ ਪਿੱਛੇ ਕੌਮ ਖੜੀ ਸੀ। ਜੇ ਉਹ ਕਹਿੰਦੇ ਕਿ ਤੁਸੀਂ ਇਹ ਫੈਸਲਾ ਮੁਕਤਸਰ ਤੁਸੀਂ ਇਹ ਗੱਲ ਕਹਿ ਕਿਵੇਂ ਦਿੱਤੀ, ਉਸੇ ਦਿਨ ਉਹਨੂੰ ਪੰਥ ਚੋਂ ਛੇਕ ਦਿੰਦੇ। ਸਿੰਘ ਸਾਹਿਬ ਨੂੰ ਕਿਤੇ ਇਸ ਗੱਲ ਦਾ ਖਦਸ਼ਾ ਸਟੈਂਡ ਤਾਂ ਲੈਂਦੇ ਨਾ, ਜਿਹੜਾ ਹਰਪ੍ਰੀਤ ਸਿੰਘ ਦੇ ਨਾਲ ਵਾਪਰਿਆ, ਜਿਵੇਂ ਉਹਨਾਂ ਦੀ ਕਿਰਦਾਰਕੁਸ਼ੀ ਕੀਤੀ ਗਈ ਤੇ ਇਸੇ ਤਰੀਕੇ ਦੇ ਨਾਲ ਗਿਆਨੀ ਰਘਵੀਰ ਸਿੰਘ ਦੇ ਨਾਲ ਵੀ ਹੋ ਸਕਦਾ ਸੀ। ਫਿਰ ਕਾਹਦੇ ਸਿੰਘ ਸਾਹਿਬ ਨੇ, ਜੇ ਨਹੀਂ ਡਰ ਹੈ ਕਿ ਮੈਨੂੰ ਕੱਲ ਨੂੰ ਕੱਢ ਨਾ ਦੇਣ ਜਾਂ ਮੈਂ ਆਪਣਾ ਝੋਲਾ ਬੰਨ ਕੇ ਬੈਠਾ ਵਾਂ। ਜਦੋਂ ਤੁਸੀਂ ਸਿੰਘ ਸਾਹਿਬ ਹੋ, ਜੇ ਤੁਸੀਂ ਉੱਥੇ ਐਕਸ਼ਨ ਨਹੀਂ ਲੈ ਰਹੇ, ਤੁਸੀਂ ਆਪਣੀ ਅਹੁਦੇ ਦੀ ਵਰਤੋਂ ਨਹੀਂ ਕਰ ਰਹੇ, ਤੁਹਾਡੇ ਇੱਕ ਇਦੋਂ ਵੱਡੀ ਪਾਵਰ ਤਾਂ ਕੋਈ ਹੋਣੀ ਨਹੀਂ। ਤੇ ਜੋ ਮਰਜ਼ੀ ਤੁਸੀਂ ਕਰੋ, ਜਦੋਂ ਤੁਹਾਨੂੰ ਪਤਾ ਹੈ ਬੰਦੇ ਗਲਤ ਨੇ ਜਾਂ ਉਹਨਾਂ ਨੂੰ ਤੁਸੀਂ ਕਿਉਂ ਨਹੀਂ ਪੰਥ ਚੋਂ ਛੇਕਦੇ? ਪੰਥ ਚੋਂ ਛੇਕਿਆ ਹੁੰਦਾ ਨਾ ਤੁਸੀਂ। ਆਪਣਾ ਉਹਨਾਂ ਨੂੰ ਰਾਗੀ ਸੀਗੇ ਆਪਣੇ ਜਿਹੜੇ ਪ੍ਰੋਫੈਸਰ ਦਰਸ਼ਨ ਸੀ, ਉਹਨਾਂ ਨੂੰ ਛੇਕ ਸਕਦੇ ਹੋ ਤੁਸੀਂ, ਤੇ ਇਹਨਾਂ ਨੂੰ ਕਿਉਂ ਨਹੀਂ ਛੇਕ ਸਕਦੇ? ਛੇਕਣ ਲਈ ਦਮ ਚਾਹੀਦਾ ਸੀ, ਦਮ ਇਹਨਾਂ 'ਚ ਹੈ ਨਹੀਂ ਸੀ। ਇਹ ਇੱਕ ਤਾਂ ਇਹ ਹੈ। ਦੂਸਰਾ ਇਹ ਹੈ ਕਿ ਕੌਮ ਜਿਹੜੀ ਤੁਸੀਂ ਕਹਿ ਰਹੇ ਹੋ, ਕੌਮ ਜਾਗੀ, ਕੌਮ ਨੂੰ ਜਾਗੀ ਨੂੰ 11 ਸਾਲ ਹੋ ਗਏ। ਕੌਮ ਨੇ 2014 ਤੋਂ ਬਾਅਦ ਇਹਨਾਂ ਨੂੰ ਮਨਾਂ ਚੋਂ ਵੀ ਛੇਕਤਾ ਸੀ, ਪੰਥ ਚੋਂ ਵੀ ਛੇਕਦਾ ਸੀ। ਅਕਾਲ ਤਖਤ ਸਾਹਿਬ ਤੋਂ 2 ਅਕਤੂਬਰ ਨੂੰ ਇਹਨਾਂ ਦੇ ਖਿਲਾਫ ਜੋ ਵੀ ਕੋਈ ਸਜ਼ਾ ਲੱਗੀ ਹੈ, ਇਹ ਕੋਈ ਮਾਇਨੇ ਨਹੀਂ ਰੱਖਦੀ। ਜਦੋਂ ਕੌਮ ਨੇ ਛੇਕਤਾ ਨਾ ਮਨਾਂ ਚੋਂ ਵੀ, ਤੇ ਪੁੱਛਿਆ ਕਿ ਠੀਕ ਹੈ ਇਹਨਾਂ ਨਾਲ ਇਹੀ ਕੁਝ ਹੋਣੀ ਚਾਹੀਦੀ ਸੀ। ਔਰ ਇਹ ਬਿਲਕੁਲ ਡਿਜ਼ਰਵ ਵੀ ਨਹੀਂ ਕਰਦੇ ਕੌਮ ਦੀ ਅਗਵਾਈ। ਵਿਰਕ ਸਾਹਿਬ ਇੱਕ ਗੱਲ ਸਮਝਾਇਓ, ਤੁਸੀਂ ਕਹਿੰਦੇ ਹੋ ਕਿ ਕੌਮ ਹੱਸਦੀ ਹੈ ਤੇ ਇਹ ਜਿਹੜੀ ਧਿਰ ਹੈ ਇਹ ਰੋਂਦੀ ਹੈ, ਕਿਸ ਹਿਸਾਬ ਦੇ ਨਾਲ? ਇੱਕ ਧਿਰ ਕਹਿ ਰਹੀ ਹੈ ਕਿ ਅਸੀਂ ਜਥੇਦਾਰ ਨੂੰ ਮੰਨਦੇ ਨਹੀਂ, ਦੂਜੀ ਧਿਰ ਕਹਿ ਰਹੀ ਹੈ ਕਿ ਅਸੀਂ ਜਥੇਦਾਰ ਥਾਪਤਾ। ਕੀ ਲੱਗਦਾ ਕਿ ਅਕਾਲ ਤਖਤ ਸਾਹਿਬ ਦਾ ਤੇ ਫਿਰ ਜਲੂਸ ਕੱਢਿਆ ਜਾ ਰਿਹਾ ਇਹਨਾਂ ਲੋਕਾਂ ਵੱਲੋਂ? ਅੱਜ ਨਹੀਂ ਕੱਢਿਆ, ਇਹਨਾਂ ਨੇ 1920 ਤੋਂ ਹੀ ਕੱਢਿਆ ਹੋਇਆ। ਇਹਨਾਂ ਨੇ ਕਦੇ ਅਕਾਲ ਤਖਤ ਨੂੰ ਨਹੀਂ ਮੰਨਿਆ, ਕਦੇ ਅਕਾਲ ਤਖਤ ਦੀ ਸੁਣੀ ਨਹੀਂ। ਜੇ ਕੋਈ ਜੁਰਤ ਵਾਲਾ, ਕੋਈ ਗਟਸ ਵਾਲਾ ਜਥੇਦਾਰ ਆਇਆ ਸੀ ਤੇ ਭਾਈ ਗੁਰਦੇਵ ਸਿੰਘ ਕੌਂਕੇ ਆਇਆ ਸੀ। ਐਵੇਂ ਥੋੜਾ ਕੌਂਕੇ ਨੂੰ ਮਰਵਾਤਾ। ਮਰਵਾਉਣ ਵਿੱਚ ਸਾਰੇ ਮਸੰਦਾਂ ਦਾ ਵੀ ਹੱਥ ਹੁੰਦਾ, ਸਰਕਾਰ ਦਾ ਵੀ ਹੁੰਦਾ। ਨਹੀਂ ਤਾਂ ਜਥੇਦਾਰ ਕੌਮ ਦਾ ਹੋਵੇ ਤੇ ਉਹਨੂੰ ਮਾਰ ਕੇ ਉਹਦੀ ਡੈੱਡ ਬੋਡੀ ਲਾਪਤਾ ਕਰ ਦਿੱਤੀ ਜਾਵੇ, ਟੁਕੜੇ ਕਰਕੇ ਦਰਿਆ 'ਚ ਸੁੱਟ ਦਿੱਤਾ ਜਾਵੇ ਤੇ ਮਸੰਦ ਬੈਠੇ ਹੋਣ। ਕਿੱਥੇ ਸਨ ਉਸ ਟਾਈਮ? ਅਕਾਲ ਤਖਤ ਦੇ ਜਥੇਦਾਰ ਦੀ ਇਹ ਕੁਝ ਹੋ ਜੇ ਤਾਂ ਇਹ ਲੋਕ ਬੋਲਣ ਹੀ ਨਾ। ਅੱਜ ਤੱਕ ਨਹੀਂ ਬੋਲੇ ਇਹਨਾਂ ਨੇ, ਅੱਜ ਤੱਕ ਨਹੀਂ ਕਿਹਾ ਕਿ ਭਾਈ ਕੌਂਕੇ ਦੇ ਕਤਲ ਕੌਣ ਹੈ। ਨਵੇਂ ਨਿਯੁਕਤ ਕੀਤੇ ਗਏ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ, ਜੇ ਉਹਨਾਂ ਦੀਆਂ ਇੰਟਰਵਿਊਜ਼ ਜਾਂ ਸਪੀਚਾਂ ਦੇਖਣੀਆਂ ਹੁਣ ਤਾਂ ਉਹ ਅੱਜ ਤੋਂ ਕੁਝ ਸਮਾਂ ਪਹਿਲਾਂ ਕਹਿੰਦੇ ਰਹੇ ਨੇ ਕਿ ਬਾਦਲ ਪਰਿਵਾਰ ਦੋਸ਼ੀ ਹੈ, ਇਹ ਜਿਹੜਾ ਸਮੁੱਚਾ ਧੜਾ ਹੈ ਦੋਸ਼ੀ ਹੈ। ਕੀ ਲੱਗਦਾ ਕਿ ਗਿਆਨੀ ਕੁਲਦੀਪ ਸਿੰਘ ਗੜਗੱਜ ਪੰਥ ਦੇ ਹਿੱਤ ਦੇ ਵਿੱਚ ਕੋਈ ਅਜਿਹਾ ਫੈਸਲਾ ਲੈ ਸਕਦੇ ਕਿ ਜਿਹਦੇ ਨਾਲ ਪੰਥਕ ਧਿਰਾਂ ਸੰਤੁਸ਼ਟ ਹੋ ਸਕਦੀਆਂ? ਸਭਰਾ ਸਾਹਿਬ, ਇਹ ਬਹੁਤ ਉੱਚੀ ਪਦਵੀ ਹੈ ਅਕਾਲ ਤਖਤ ਸਾਹਿਬ ਦਾ ਜਥੇਦਾਰ ਬਣਨਾ। ਇਹ ਕੋਈ ਛੋਟੀ ਮੋਟੀ ਪਦਵੀ ਹੈ ਨਹੀਂ, ਕੋਈ ਛੋਟੀ ਮੋਟੀ ਪੋਸਟ ਨਹੀਂ ਹੈ। ਇਹਦੇ ਲਈ ਬਹੁਤ ਜ਼ਿਆਦਾ ਸੋਚ ਵਿਚਾਰ ਕੇ ਬੰਦੇ ਦਾ ਕਰੈਕਟਰ, ਉਹਦਾ ਖਾਨਦਾਨ, ਉਹਦਾ ਪੂਰਾ ਇਤਿਹਾਸ ਪਤਾ ਹੋਣਾ ਚਾਹੀਦਾ, ਕੀ ਉਹਦੀ ਐਜੂਕੇਸ਼ਨ ਹੈ, ਕੀ ਉਹਦੀ ਦੇਣ ਹੈ ਕੌਮ ਨੂੰ, ਪੰਥ ਵਾਸਤੇ। ਫਿਰ ਜਾ ਕੇ ਅਕਾਲ ਤਖਤ ਦਾ ਜਥੇਦਾਰ ਜਿਹੜਾ ਉਹਨੂੰ ਬਣਾਉਣਾ ਚਾਹੀਦਾ। ਮੈਂ ਤਾਂ ਹੈਰਾਨ ਹੋ ਗਿਆ ਕਿ ਮੈਂ ਤਾਂ ਸੁਣਿਆ ਹੀ ਨਹੀਂ, ਮਾੜਾ ਮੋਟਾ ਜਿਹਾ ਵੀ ਨਹੀਂ, ਕੋਈ ਕਿਸੇ ਗਿਣਤੀ 'ਚ ਹੀ ਕੋਈ ਨਹੀਂ ਸੀ। ਮੈਂ ਨਹੀਂ ਦੇਖਿਆ ਇਹਨੂੰ ਕਿਸੇ ਗਿਣਤੀ 'ਚ। ਤੇ ਜਥੇਦਾਰ ਉਹ ਕੌਮ ਦਾ ਹੋਵੇ, ਕੌਮ ਦੇ ਵਿੱਚ
ਕੋਈ ਰਿਹਾ ਹੀ ਨਹੀਂ ਕੋਈ ਅਗਵਾਈ ਕਰਨ ਵਾਲਾ। ਜਾਂ ਅਕਾਲ ਤਖਤ ਸਾਹਿਬ ਤੋਂ ਤਾਂ ਬੜੇ ਵੱਡੇ ਫੈਸਲੇ ਹੋਣੇ ਆ, ਕੌਮ ਦੀ ਤਕਦੀਰ ਦੇ ਫੈਸਲੇ ਹੋਣੇ ਆ। ਉੱਥੇ ਤਾਂ ਜਥੇਦਾਰ ਬੜਾ ਵਿਜ਼ਨਰੀ ਚਾਹੀਦਾ, ਬੜਾ ਬਹਾਦਰ ਦਲੇਰ ਚਾਹੀਦਾ। ਜਿਹੜੇ ਜਥੇਦਾਰ ਹੋਏ ਨੇ ਸਾਡੀ ਕੌਮ ਦੇ, ਉਹ ਵਾਰੀਅਰ ਹੋਏ ਆ, ਉਹ ਮੈਦਾਨੇ ਜੰਗ ਲੜਦੇ ਸੀ, ਉਹਨਾਂ ਦੇ ਨਾਲ ਜਥਾ ਹੁੰਦਾ ਸੀ, ਫੌਜ ਹੁੰਦੀ ਸੀ। ਅਕਾਲੀ ਫੂਲਾ ਸਿੰਘ ਦਾ ਇਤਿਹਾਸ ਦੇਖੋ ਨਾ, ਸ਼ਹੀਦ ਹੋਏ ਆ 1923 'ਚ ਆਪਣੇ ਨਸ਼ਹਿਰੇ ਦੀ ਜੰਗ ਦੇ ਵਿੱਚ। ਤੇ ਜਿੱਥੇ ਕਿਤੇ ਮੋਰਚਾ ਅੜਦਾ ਸੀ, ਫਿਰ ਸ਼ੇਰੇ ਪੰਜਾਬ ਅਕਾਲੀ ਫੂਲਾ ਸਿੰਘ ਨੂੰ ਕਹਿੰਦਾ ਸੀ ਵੀ ਆਓ ਬਾਬਾ ਜੀ ਫੌਜ ਲੈ ਕੇ ਆਓ, ਵੀ ਆਪਾਂ ਹੁਣ ਜਮਰੌਦ ਫਤਿਹ ਕਰਨਾ, ਹੁਣ ਆਪਾਂ ਆਹ ਕਿਲ੍ਹਾ ਫਤਿਹ ਕਰਨਾ। ਉੱਥੇ ਫਿਰ ਨਿਹੰਗ ਸਿੰਘ ਜਥੇ ਜਾਂਦੇ ਸੀ। ਤੇ ਸਾਨੂੰ ਤਾਂ ਜਥੇਦਾਰ ਉੱਦਾਂ ਦਾ ਚਾਹੀਦਾ ਕਿ ਸਾਨੂੰ ਜਥੇਦਾਰ ਉਹ ਚਾਹੀਦਾ ਜਿਹੜਾ ਕਹੇ ਵੀ ਬਾਦਲਾਂ ਨੇ ਘੂਰੀ ਵੱਟੀ, ਮੈਂ ਤਾਂ ਝੋਲਾ ਬੰਨ ਕੇ ਬੈਠਾ ਜੀ, ਮੈਨੂੰ ਪਤਾ ਨਹੀਂ ਕਦੋਂ ਤੋੜ ਦੇਣਾ। ਇਹ ਥੋੜਾ ਜਥੇਦਾਰ ਹੈ। ਜਥੇਦਾਰ ਕੌਮ ਜਿਹੜੀ ਹੈ ਲੱਭ ਕੇ ਚੁਣੇ, ਕਿਹੜਾ ਬੰਦਾ ਬੇਦਾਗ ਬੰਦਾ ਹੈ, ਜਿਹਨੇ ਕਦੇ ਕੋਈ ਕਿਸੇ ਦਾ ਹੱਕ ਨਹੀਂ ਖਾਦਾ, ਕਦੇ ਝੂਠ ਨਹੀਂ ਬੋਲਿਆ। ਉਹ ਬੰਦਾ ਅੱਜ ਵਾਲੇ ਜਥੇਦਾਰਾਂ ਤੇ ਵੀ ਸੰਗੀਨ ਦੋਸ਼ ਲੱਗਦੇ ਆ। ਕਹਿੰਦੇ ਨੇ ਕਿ ਪਾਰਟੀਆਂ, ਦੋ ਪਾਰਟੀਆਂ, ਇੱਕ ਪਾਰਟੀ ਦੇ ਦੋ ਵਰਕਰ, ਦੋਨਾਂ ਨੂੰ ਦੋਨਾਂ ਤਖਤਾਂ ਦੇ ਜਥੇਦਾਰ ਥਾਪ ਦਿੱਤਾ ਗਿਆ, ਜਿਹਦੇ ਵਿੱਚ ਕੁਲਦੀਪ ਸਿੰਘ ਗੜਗੱਜ ਤੇ ਟੇਕ ਸਿੰਘ ਧਨੌਲਾ ਦੀ ਗੱਲ ਚੱਲਦੀ ਆ। ਦੇਖੋ ਟੇਕ ਸਿੰਘ ਧਨੌਲਾ ਵੀ ਕੰਟਰੋਵਰਸ਼ੀਅਲ ਬੰਦਾ ਰਿਹਾ, ਬਿਨਾਂ ਸੋਚੇ ਸਮਝੇ ਥਾਪ ਦਿੰਦੇ ਆ। ਅਸੀਂ ਅੱਜ ਕੌਮ ਤਾਂ ਸਭ ਕੁਝ ਸਮਝ ਚੁੱਕੀ ਹੈ ਨਾ। ਉਹ ਦੂਸਰੇ ਪਾਸੇ ਅੱਧੀ ਕੌਮ ਜਿਹੜੀ ਆ ਉਹ ਭਾਈ ਹਵਾਰਾ ਨੂੰ ਜਥੇਦਾਰ ਮੰਨਦੀ ਹੈ। ਸਰਬੱਤ ਖਾਲਸਾ 'ਚ ਬਣਾਇਆ ਹੋਇਆ ਮਾਨ ਸਾਹਿਬ ਉਹਨਾਂ ਨੇ, ਮਾਨ ਸਾਹਿਬ ਉਹਨੂੰ ਮੰਨਦੇ ਆ। ਇਹ ਸਾਰੇ ਹੀ ਮੰਨਦੇ ਸੀ ਜਿਹੜੇ ਹੁਣ ਕੁਲਦੀਪ ਗੜਗੱਜ ਨੂੰ ਦੇ ਖਿਲਾਫ ਚੱਲਦੇ ਆ ਤੇ ਕਹਿੰਦੇ ਆ ਪਹਿਲਾਂ ਹੀ ਲਾ ਦਿਓ। ਇਹਨਾਂ 'ਚੋਂ ਬਹੁ ਗਿਣਤੀ ਮੰਡ ਨੂੰ, ਅਜਨਾਲਾ ਸਾਹਿਬ ਨੂੰ, ਦਾਦੂਵਾਲ ਨੂੰ ਤੇ ਭਾਈ ਹਵਾਰਾ ਨੂੰ ਜਥੇਦਾਰ ਅਕਾਲ ਤਖਤ ਮੰਨਦੇ ਸੀ। ਇਹਨਾਂ ਨੇ ਹੀ ਬਣਾਏ ਸੀ ਮਤਵਾਜੀ ਜਥੇਦਾਰ। ਕੋਈ ਸਮਝ ਤੋਂ ਬਾਹਰ ਹੈ ਇਹਨਾਂ ਦੀ ਸੋਚ। ਸਿਰਫ ਉਹੀ ਜੋ ਮੈਂ ਗੱਲ ਕਹੀ ਹੈ ਨਾ ਕਿ ਕਿਹੜਾ ਜਥੇਦਾਰ ਕਿਹਨੂੰ ਫਿੱਟ ਬੈਠਦਾ, ਇਹ ਉਹ ਲਾ ਕੇ ਰਾਜੀ ਨੇ। ਇਹ ਮਸਲਾ ਕੋਈ ਇਸ ਟਾਈਮ ਨਾ ਅਕਾਲ ਤਖਤ ਦਾ, ਇਹਨਾਂ ਨੂੰ ਇਹ ਹੈ ਕਿ ਸਾਡੇ ਹੱਕ 'ਚ ਕਿਹੜਾ ਫੈਸਲਾ ਕੋਈ ਦੇ ਦੇਵੇ ਤੇ ਉਸ ਹਿਸਾਬ ਨਾਲ ਸਾਡੀ ਕੋਈ ਪਾਰਟੀ, ਸਾਡਾ ਧੜਾ ਮਜ਼ਬੂਤ ਹੋ ਜੇ ਤੇ ਅਸੀਂ ਅੱਗੇ। ਰਾਜਨੀਤੀ ਦੀ ਲੜਾਈ ਹੈ, ਕੌਮ ਦੀ, ਪੰਥ ਦੀ, ਅਕਾਲ ਤਖਤ ਦੀ ਕੋਈ ਲੜਾਈ ਨਹੀਂ, ਕੇਵਲ ਮਸੰਦਾਂ ਦੀ ਲੜਾਈ ਹੈ। ਮੈਂ ਤਾਂ ਤੁਹਾਡੇ ਚੈਨਲ ਜ਼ਰੀਏ ਇੱਕ ਕੌਮ ਨੂੰ ਇਹੀ ਬੇਨਤੀ ਕਰਨੀ ਚਾਹੁੰਦਾ, ਖਾਸ ਕਰਕੇ ਨੌਜਵਾਨ ਜੁਝਾਰੂ ਵੀਰਾਂ ਨੂੰ। ਨੌਜਵਾਨ ਇਹਨਾਂ ਦੇ ਨਾਲ ਇੱਕ ਨਹੀਂ ਹੈ। ਯੂਥ ਇਹਨਾਂ ਨੇ ਗਵਾ ਲਿਆ। ਯੂਥ ਗਵਾਉਣ ਲਈ ਇਹਨਾਂ ਨੇ ਫੈਡਰੇਸ਼ਨ ਦਾ ਭੋਗ ਪਾਇਆ ਸੀ, ਇਹੀ ਬਾਦਲ ਅਕਾਲੀ ਦਲ, ਬਰਨਾਲਾ ਅਕਾਲੀ ਦਲ। ਇਹਨਾਂ ਨੇ ਯੂਥ ਵਿੰਗ ਖੜਾ ਕੀਤਾ, ਫਿਰ ਇਹਨਾਂ ਨੇ SOI ਬਣਾਈ ਕਿ ਫੈਡਰੇਸ਼ਨ ਜਿਹੜੀ ਉਸ ਟਾਈਮ ਸੰਤ ਜਰਨੈਲ ਸਿੰਘ ਜੀ ਵੇਲੇ ਭਾਈ ਅਮਰੀਕ ਸਿੰਘ ਦੀ ਅਗਵਾਈ ਹੇਠ ਅਸੀਂ ਉਸ ਟਾਈਮ ਸੀਗੇ 1982, ਜਦੋਂ ਕਾਲਜ, ਹਰ ਕਾਲਜ, ਯੂਨੀਵਰਸਿਟੀ, ਪਿੰਡਾਂ 'ਚ, ਸਕੂਲਾਂ 'ਚ ਵੀ ਅਸੀਂ ਯੂਨਿਟ ਬਣਾਤੇ ਸੀ। ਕੇਸਰੀ ਦਸਤਾਰਾਂ ਦਾ ਹੜ੍ਹ ਆ ਗਿਆ ਸੀ। PSU ਤੇ SFI ਕਿਤੇ ਲੱਭਦੇ ਨਹੀਂ ਸੀ ਕਾਮਰੇਡ। ਔਰ ਸਾਨੂੰ ਪਤਾ ਜਿੱਦਾਂ ਇਹ ਦੇਖ ਕੇ ਭੱਜ ਜਾਂਦੇ ਹੁੰਦੇ ਸੀ ਕਾਮਰੇਡ, ਅੱਜ ਫਿਰ ਕਾਮਰੇਡ ਆ ਗਏ। ਇਹਨਾਂ ਨੇ ਫੈਡਰੇਸ਼ਨ ਦਾ ਭੋਗ ਪਾ ਕੇ ਆਪਣੀਆਂ ਫੈਡਰੇਸ਼ਨਾਂ, ਇੱਕ ਆਪਣੇ ਪਿੱਠੂ ਜਿਹੜੇ ਨੇ ਥੋੜ੍ਹੇ ਜਿਹੇ, ਆਪੋ ਆਪਣੀਆਂ 3-4 ਫੈਡਰੇਸ਼ਨਾਂ ਬਣਾਈਆਂ ਨੇ, ਜਦੋਂ ਕੋਈ ਕੰਮ ਕੋਈ ਨਹੀਂ ਕਰ ਰਹੀ। ਚਾਹੀਦਾ ਇਹ ਹੈ ਕਿ ਯੂਥ ਨੂੰ ਨਾਲ ਜੋੜੇ, ਦੁਬਾਰਾ ਸਿੱਖ ਯੂਥ ਜਿਹੜਾ ਉਹਦਾ ਵਿਸ਼ਵਾਸ ਆਵੇ ਸਿੱਖੀ 'ਚ। ਫੈਡਰੇਸ਼ਨ ਦੀ ਅਗਵਾਈ ਕਰਨ ਵਾਲੇ ਭਾਈ ਅਮਰੀਕ ਸਿੰਘ ਵਰਗੇ ਵਡਮੁੱਲੀ ਸ਼ਖਸੀਅਤ ਦੇ ਕੁਝ ਲੋਕ ਜਾਪਦੇ ਆ ਤੁਹਾਨੂੰ ਪੰਥ ਦੇ ਵਿੱਚ, ਜਿਹੜੀ ਨੌਜਵਾਨਾਂ ਦੀ ਯੂਨੀਵਰਸਿਟੀ, ਕਾਲਜਾਂ ਦੇ ਵਿੱਚ ਅਗਵਾਈ ਕਰ ਸਕਦੇ ਆ? ਬਹੁਤ ਨੇ। ਇਸ ਟਾਈਮ ਇਹ ਹੈ ਕਿ ਜੇ ਕੋਈ ਬੋਲਦਾ, ਜੇ ਕੋਈ ਅੱਗੇ ਤੁਰਦਾ ਤਾਂ ਇਹ ਉੱਤੇ ਪਰਚੇ ਦਰਜ ਕਰਾਉਂਦੇ ਆ। ਇਹਨਾਂ ਦੇ ਕਹੇ ਤੇ ਪਰਚੇ ਦਿੰਦਾ ਹੁੰਦਾ ਵੀ ਆਹ ਬੰਦਾ ਸਾਡੇ ਖਿਲਾਫ ਬੋਲਦਾ, ਇਹ ਬੰਦਾ ਯੂਨੀਵਰਸਿਟੀ 'ਚ ਜਾਂ ਕਿਤੇ ਕਾਲਜ ਕਿਤੇ ਕੋਈ ਸਿਰ ਕੱਢਦਾ ਹੈ ਜਿਹੜਾ ਇਹਨਾਂ ਨੂੰ ਚੰਗਾ ਨਹੀਂ ਸਮਝਦਾ, ਉਹ ਇਹਨੂੰ ਕਦੇ ਨਹੀਂ ਉੱਠਣ ਦਿੰਦੇ। ਇਹ ਜੋ ਇਹਨਾਂ ਨੇ ਯੂਥ ਵਿੰਗ ਤੇ SOI ਬਣਾ ਕੇ ਫੈਡਰੇਸ਼ਨ ਦਾ ਘਾਣ ਕਰਾਇਆ ਨਾ, ਫਿਰ ਸਰਕਾਰ ਨੇ ਮਾਰਿਆ ਫੈਡਰੇਸ਼ਨ ਨੂੰ। 10 ਸਾਲ ਸਰਕਾਰ ਨੇ ਮਾਰਿਆ। ਸਾਡੇ ਹਜ਼ਾਰਾਂ ਸ਼ਹੀਦ ਹੋਏ ਆ ਜਿਹੜੇ ਪਤਾ ਹੀ ਨਹੀਂ, ਬਹੁਤ ਕਿ ਲਾਪਤਾ ਕਿੰਨੇ ਕੁ ਹੋ ਗਏ, ਜੇਲ੍ਹਾਂ 'ਚ ਕਿੰਨੇ ਬੈਠੇ ਰਹੇ। ਆਹ ਸਾਰੇ ਫੈਡਰੇਸ਼ਨ 'ਚ ਆਏ ਹੋਏ ਨੇ। ਅਦੈ ਸਿੰਘ ਲਹੌਰੀਆ, ਇਹ ਭੁੱਲਰ ਹੋਣੀ, ਇਹ ਆਪਣੇ ਬਿੱਟੂ ਹੋਣੀ, ਸਾਰੇ ਫੈਡਰੇਸ਼ਨ 'ਚ ਹੀ ਸੀਗੇ ਨਾ। ਭਾਈ ਗੁਰਜੀਤ ਸਿੰਘ, ਭਾਈ ਚੰਨੀ, ਸਾਰੇ ਸ਼ਹੀਦ ਹੋਏ ਆ। ਤੇ ਭਾਈ ਅਮਰੀਕ ਸਿੰਘ ਤੋਂ ਕਿੰਨੇ ਸਿੰਘ ਸੀਗੇ ਟਿਪਸ ਤੇ ਨੇ, ਭਾਈ ਸਰਬਜੀਤ ਵਰਗੇ, ਸਕੀਰੇ ਵਰਗੇ, ਚਮਕੌਰ ਵਰਗੇ, ਅੱਕਾਂ ਵਾਲੀ, ਗਿਣਤੀ ਕੋਈ ਨਹੀਂ ਜਿਨ੍ਹਾਂ ਦੇ ਅਸੀਂ ਨਾਲ ਰਹੇ ਹਾਂ। ਸੈਂਕੜੇ ਉਹ ਯੋਧੇ ਮਰਵਾਤੇ। ਤੇ ਅੱਗੋਂ ਕਾਲਜਾਂ ਦੇ ਵਿੱਚ ਇਹਨਾਂ ਨੇ ਯੂਨਿਟ ਨਹੀਂ ਬਣ ਦਿੱਤੇ ਕਿ ਇਹ ਜਿਹੜੇ ਫੈਡਰੇਸ਼ਨ ਬਣੇਗੀ ਤੇ ਉਹ ਜੁੜੇਗੀ ਟਕਸਾਲ ਨਾਲ। ਤੁਹਾਨੂੰ ਲੱਗਦਾ ਜੀ ਇਸ ਤਰ੍ਹਾਂ ਦੀ ਮੁਹਿੰਮ ਵਿੱਢਣ ਦੀ ਜ਼ਰੂਰਤ ਆ? ਬਹੁਤ ਜ਼ਰੂਰਤ ਹੈ ਯੂਥ ਨੂੰ। ਮੈਂ ਯੂਥ ਨੂੰ ਕਹਿ ਰਿਹਾ, ਇਹਨਾਂ ਨੂੰ ਨਹੀਂ। ਇਹ ਤਾਂ ਜਦੋਂ ਮਾਣੀ ਸਾਫ਼ ਨਹੀਂ ਤਾਂ ਇਹਨਾਂ ਨੇ ਕਿਸੇ, ਜਦੋਂ ਮੇਰਾ ਮਾਣੀ ਸਾਫ਼ ਨਹੀਂ ਮੈਂ ਤੁਹਾਨੂੰ ਕਿੱਦਾਂ ਕਿਸੇ ਪਾਸੇ ਤੋਰ ਲਾਂਗਾ। ਨਵੇਂ ਜਥੇਦਾਰ ਸਾਹਿਬ ਨੇ ਤਾਂ ਐਲਾਨ ਕਰਤਾ ਕਿ ਗਰੀਬਾਂ ਦੇ ਘਰਾਂ ਤੋਂ ਧਰਮ ਪ੍ਰਚਾਰ ਦੀ ਮੁਹਿੰਮ ਤੋਰਾਂਗੇ। ਅੱਜ ਅੰਤਰਿੰਗ ਕਮੇਟੀ ਨੇ ਮਤਾ ਪਾਸ ਕਰਤਾ ਇਹ ਤੇ। ਦੇਖੋ ਧਰਮ ਪ੍ਰਚਾਰ ਜਿਹੜਾ ਇਹ ਕਰਦੇ ਆ ਨਾ, ਉਹ ਧਰਮ ਪ੍ਰਚਾਰ ਨਹੀਂ ਹੈ। ਉਹ ਤਾਂ ਪੈਸੇ ਲੈ ਕੇ ਜੋ ਵੀ ਇਹ ਕਰਦੇ ਆ, ਜੇ ਇਹ ਕੋਈ ਸੇਵਾ ਕਰਦੇ ਆ ਜਾਂ ਪ੍ਰਚਾਰ ਕਰਦੇ ਆ ਤਾਂ ਉਹ ਧਰਮ ਦਾ ਕੋਈ ਪ੍ਰਚਾਰ ਨਹੀਂ ਹੋ ਰਿਹਾ। ਇਹਨਾਂ ਦਾ ਪ੍ਰਚਾਰ ਜ਼ੀਰੋ ਹੈ। ਅੱਜ ਸਿੱਖ ਈਸਾਈ ਬਣ ਰਹੇ ਆ। ਧਰਮ 'ਚ ਪਤਿਤਪੁਣਾ ਕਿੰਨਾ ਆ ਗਿਆ। ਇਹਨਾਂ ਦਾ ਕਿੱਥੇ ਆ ਪ੍ਰਚਾਰ? ਕਿਉਂ ਆ ਜੇ?
ਕੋਈ ਗਰੋਥ ਤਾਂ ਹੋ ਨਹੀਂ ਰਹੀ। ਜੋ ਸੰਤ ਜਰਨੈਲ ਸਿੰਘ ਕਰ ਗਏ ਸੀ ਉਹਨੂੰ ਤਾਂ ਇਹਨਾਂ ਨੇ ਤਹਿਸ ਨਹਿਸ ਕਰਤਾ। ਕਿਹੜਾ ਪ੍ਰਚਾਰ, ਕਿੱਥੇ ਪ੍ਰਚਾਰ ਕਰਦੇ ਆ, ਮੈਨੂੰ ਤਾਂ ਸਮਝ ਨਹੀਂ ਆਉਂਦੀ। ਕੋਈ ਐਸਜੀਪੀਸੀ ਦਾ ਪ੍ਰਚਾਰ ਨਹੀਂ, ਨਾ ਇਹਨਾਂ ਦਾ ਕੋਈ ਸੁਣ ਕੇ ਰਾਜੀ ਆ ਪ੍ਰਚਾਰ। ਦੇਖੋ ਅਸੀਂ ਦਰਬਾਰ ਸਾਹਿਬ ਤੋਂ ਕਥਾ ਸੁਣਦੇ ਹਾਂ ਸਵੇਰੇ ਸ਼ਾਮ, ਪਾਠ ਸੁਣਦੇ ਹਾਂ, ਬਾਣੀ ਸੁਣਦੇ ਹਾਂ, ਰਹਿਰਾ ਸਾਹਿਬ ਦਾ ਪਾਠ ਸੁਣਦੇ ਹਾਂ, ਸਵੇਰੇ ਆਸਾ ਦੀ ਵਾਰ ਸੁਣਦੇ ਹਾਂ। ਤੇ ਜਦੋਂ ਇਹਨਾਂ ਦੇ ਬੁਲਾਰੇ ਲੱਗਦੇ ਆ ਤਾਂ ਉਦੋਂ ਚੋਂ ਕਦੇ ਹੀ ਕੋਈ ਆਉਂਦਾ ਬੁਲਾਰਾ ਜਿਹਨੂੰ ਅਸੀਂ ਸੁਣੀਏ ਕਥਾਵਾਚਕ ਨੂੰ। ਨਹੀਂ ਤੇ ਇਹਨਾਂ ਦੇ ਕਥਾਵਾਚਕ ਤਾਂ ਪੇੜ ਹੈ, ਚੈੱਕ ਦਿੰਦੇ ਆ ਨਾ ਇਹ। ਸਾਨੂੰ ਤਾਂ ਕਥਾਵਾਚਕ ਉਹ ਚਾਹੀਦੇ ਆ ਮਸਕੀਨ ਸਾਹਿਬ ਵਰਗੇ। ਹੁਣ ਭਾਈ ਪਿੰਦਰਪਾਲ ਨੇ ਕਿੰਨਾ ਕੁ ਟਾਈਮ ਦਿੰਦੇ ਆ, ਉਹ ਵਿਦੇਸ਼ਾਂ ਦੇ ਵਿੱਚ ਉਹਨਾਂ ਨੂੰ ਸੰਗਤਾਂ ਬੁਲਾਉਂਦੀਆਂ ਚਲੇ ਜਾਂਦੇ ਆ ਬਾਹਰ। ਸਾਡੇ ਕੋਲ ਨਾ ਤਾਂ ਕਥਾਵਾਚਕ ਕੋਈ ਚੱਜਦਾ ਰਿਹਾ, ਨਾ ਇਹ ਰਹਿਣ ਦਿੰਦੇ ਆ ਕਿਸੇ ਨੂੰ। ਇਹ ਨਹੀਂ ਰਹਿਣ ਦਿੰਦੇ ਕਿਸੇ ਨੂੰ, ਨਾ ਇਹਨਾਂ ਨੇ ਕੋਈ ਗ੍ਰੰਥੀਆਂ ਵੱਲ ਧਿਆਨ ਦਿੱਤਾ। ਰੁਲਦੇ ਫਿਰਦੇ ਸਾਡੇ ਗ੍ਰੰਥੀ ਪਿੰਡਾਂ 'ਚ 5-5 ਹਜ਼ਾਰ ਤਨਖਾਹਾਂ ਨੇ, ਬੱਚੇ ਉਹਨਾਂ ਦੇ ਉਹ ਗਰੀਬ ਨੇ, ਉਹਨਾਂ ਦੀ ਹਲ ਇਹਨਾਂ ਦਾ ਕੋਈ ਐਸਜੀਪੀਸੀ ਦਾ ਧਿਆਨ ਨਹੀਂ ਕਿ ਐਸਜੀਪੀਸੀ ਕਿਉਂ ਨਾ ਦੇਵੇ ਪੈਸਾ। ਸਾਡਾ ਇੰਨਾ 1200-1300 ਕਰੋੜ ਦਾ ਬਜਟ ਹੈ। ਇਹ ਕਾਲਜ, ਯੂਨੀਵਰਸਿਟੀਆਂ, ਇੰਸਟੀਚਿਊਟ ਬਣਾਉਣ, ਸਿੱਖਾਂ ਦੇ ਬੱਚੇ ਫ੍ਰੀ ਪੜ੍ਹਾਉਣ, ਅੱਜ ਹੀ ਲੋਕ ਸਿੱਖੀ ਵੱਲ ਮੁੜ ਪੈਣਗੇ। ਐਸਜੀਪੀਸੀ ਬੰਦ ਕਰ ਦੇਵੇ, ਗੁਰਦੁਆਰੇ ਬਣਾਉਣੇ, ਪੱਥਰ ਮਾਰਬਲ ਲਾਉਣੇ, ਸੋਨਾ ਲਾਉਣਾ, ਇਹ ਲਾਈਟਾਂ ਤੇ ਫਲਾਵਰ ਤੇ 10-10, 50-50 ਲੱਖ ਲਾ ਦਿੰਦੇ ਆ। ਕਾਹਦੇ ਵਾਸਤੇ? ਆਰਤੀ ਰੋਜ਼ ਗਾਉਂਦੇ ਆ ਗੁਰੂ ਨਾਨਕ ਸਾਹਿਬ ਦੀ, ਗਗਨ ਮੈਂ ਥਾਲ ਰਵ ਚੰਦ ਦੀਪਕ, ਤੇ ਆਪਣੀ ਇਹ ਆਰਤੀ 'ਚ ਕਰੋੜਾਂ ਰੁਪਈਆ ਫੂਕਦੇ ਆ। ਉਹ ਪੈਸਾ ਲੱਗੇ, ਕਾਲਜ, ਸਕੂਲ, ਯੂਨੀਵਰਸਿਟੀਆਂ ਬਣ, ਲੋਕਾਂ ਦੇ ਸਿੱਖ ਦੇ ਓਨਲੀ ਫਾਰ ਸਿੱਖ ਬੱਚੇ ਉੱਥੇ ਫ੍ਰੀ ਪੜ੍ਹਨਗੇ। ਜੇ ਉਸ ਤੋਂ ਬਾਅਦ ਕੋਈ ਸੀਟ ਬਚਦੀ ਹੈ ਤਾਂ ਫਿਰ ਤੂੰ ਕਿਸੇ ਹੋਰ ਧਨ ਦਾ ਬੱਚਾ ਦੇਵਾ। ਫਿਰ ਸਾਹਿਬ ਆਪਾਂ ਉਸੇ ਵਿਸ਼ੇ ਦੇ ਵੇਲੇ ਗੱਲ ਕਰਨੀ ਜ਼ਰੂਰੀ ਸਮਝਦੇ। ਜਿਵੇਂ ਕੀ ਲੱਗਦਾ ਕਿ ਹੁਣ ਜਿਹੜੀ ਪੰਥ ਦੇ ਵਿੱਚ ਦੁਚਿੱਤੀ ਬਣੀ ਹੋਈ ਆ, ਜਾਂ ਸੰਕਟ ਹੈ, ਜਾਂ ਆਪਸ ਦੇ ਵਿੱਚ ਵਾਦ ਵਿਵਾਦ ਪੈਦਾ ਹੋ ਰਿਹਾ, ਤੁਹਾਡੀ ਨਜ਼ਰੀਏ ਤੋਂ ਇਸ ਵਾਦ ਵਿਵਾਦ ਦਾ ਨਿਪਟਾਰਾ ਕਿਵੇਂ ਹੋ ਸਕਦਾ? ਖੂਨ ਖਰਾਬਾ। ਇਹ ਜਿਹੜੇ ਮਸੰਦਾਂ ਦੀ ਲੜਾਈ ਹੈ ਨਾ, ਜਿਵੇਂ ਕਿਸ਼ਨ ਦਾਸ ਦੀ ਤੇ ਉਹਦੇ ਭਤੀਜੇ ਨਰੈਣ ਦਾਸ ਦੀ ਹੋਈ ਸੀ ਨਾ, ਮਸੰਦਾਂ ਦੀ ਲੜਾਈ ਆਪਸ 'ਚ ਹੋਣੀ ਹੈ। ਅੱਜ ਹੋ ਜੇ ਕੱਲ੍ਹ ਹੋ ਜੇ। ਕੌਮ ਨੂੰ ਇਸ ਤੋਂ ਨਿਰਲੇਪ ਰਹਿਣਾ ਚਾਹੀਦਾ, ਪਾਸੇ ਰਹਿਣਾ ਚਾਹੀਦਾ। ਇੱਕ ਵਾਰ ਇਹਨਾਂ ਨੂੰ ਲੜਨ ਦੇਣ, ਇਹ ਲੜਨਗੇ ਜ਼ਰੂਰ। ਕਿਉਂ? ਇਹਨਾਂ ਨੇ ਬਹੁਤ ਪੈਸਾ ਲੁੱਟਿਆ। ਇਹਨਾਂ ਨਾਲ ਸਾਰੇ ਗੁੰਡੇ ਮਾਫੀਆ, ਭੂ ਮਾਫੀਆ, ਤੇਲ ਮਾਫੀਆ, ਸ਼ਰਾਬ ਮਾਫੀਆ, ਚਿੱਟਾ ਮਾਫੀਆ, ਮਾਈਨਿੰਗ ਮਾਫੀਆ, ਜਿਨ੍ਹਾਂ ਕੇਬਲ ਮਾਫੀਆ, ਜਿਨ੍ਹਾਂ ਨੇ ਬਾਦਲ ਸਰਕਾਰਾਂ ਦੇ ਵਿੱਚ ਰੱਜ ਕੇ ਪੈਸਾ ਕਮਾਇਆ ਹੈ। ਅੱਜ ਇਹਨਾਂ ਨਾਲ ਕੌਮ ਨਹੀਂ ਹੈ, ਉਹ ਗੁੰਡੇ ਹੈਗੇ ਆ। ਉਹ ਬੰਦੇ ਇਹਨਾਂ ਨੂੰ ਛੱਡ ਵੀ ਨਹੀਂ ਸਕਦੇ। ਉਹਨਾਂ ਨੇ ਬੜਾ ਪੈਸਾ ਕਮਾਇਆ। ਉਹਨਾਂ ਨੂੰ ਪਤਾ ਕਿ ਦੁਬਾਰਾ ਸਰਕਾਰ ਆਏਗੀ, ਅਸੀਂ ਫਿਰ ਸਾਡੇ ਹੱਥੀ ਸਾਰਾ ਕੁਝ ਆਉਣਾ, ਟੋਟਲ ਉਹਨਾਂ ਦੇ ਕੋਲ ਹੀ ਆਉਣਾ ਨਾ। ਉਹ ਆਪਾਂ ਦੇਖਿਆ ਪਿਛਲੀਆਂ ਸਰਕਾਰਾਂ 'ਚ। ਹੁਣ ਜੋ ਮਰਜ਼ੀ ਕਹੀ ਜੀ, ਇਹਨਾਂ ਨੇ ਬੜਾ ਰਾਜ ਨਹੀਂ ਸੇਵਾ ਕੀਤੀ ਹੈ, ਗੁੰਡਾਗਰਦੀ ਕੀਤੀ ਹੈ, ਜਿੱਦਾਂ ਚਟਾਲਿਆਂ ਨੇ ਕੀਤੀ ਸੀ। ਅੱਜ ਚਟਾਲੇ ਮਿੱਟੀ ਹੋ ਗਏ ਨਾ, ਹਰਿਆਣੇ ਵਾਲਿਆਂ ਨੇ ਕਰਤੇ। ਉਹੀ ਹਾਲ ਇਹਨਾਂ ਦਾ। ਕੌਮ ਨੂੰ ਪਾਸੇ ਰਹਿਣਾ ਚਾਹੀਦਾ। ਇਹ ਅੱਜ ਲੜ ਪੈਣ, ਕੱਲ੍ਹ ਲੜ ਪੈਣ, ਅਨੰਦਪੁਰ ਸਾਹਿਬ ਲੜ ਪੈਣ, ਅੰਮ੍ਰਿਤਸਰ ਵਿਸਾਖੀ 'ਤੇ ਲੜ ਪੈਣ, ਕਿਤੇ ਹੋਵੇ, ਇਹਨਾਂ ਨੂੰ ਲੜਨ ਦੇਣ, ਕੌਮ ਸ਼ਾਂਤ ਹੋ ਜਾਵੇ। ਮੈਂ ਤਾਂ ਕਹਾਂਗਾ ਕਿ ਜਿਹੜੇ ਜਰਨਲਿਸਟ ਹੋ ਤੁਸੀਂ, ਸਿੱਖ ਜਰਨਲਿਸਟ ਨੇ, ਛੋਟੇ ਵੱਡੇ ਜੋ ਵੀ ਹੈਗੇ ਨੇ, ਨਿਰਪੱਖ ਬਿਆਨਬਾਜ਼ੀ ਕਰਨ, ਕਿਸੇ ਦਾ ਪੱਖ ਨਾ ਲੈਣ। ਪੱਤਰਕਾਰੀ ਵੀ ਮੈਂ ਦੇਖ ਰਿਹਾ, ਬਹੁਤ ਪੱਤਰਕਾਰ ਨੇ, ਕੋਈ ਬਾਦਲਾਂ ਦਾ ਪੱਖ ਲੈਂਦਾ, ਕੋਈ ਬਾਗੀਆਂ ਦਾ ਲੈਂਦਾ, ਕੋਈ ਜਥੇਦਾਰ ਦਾ ਲੈਂਦਾ, ਕੋਈ ਦੂਜੇ ਜਥੇਦਾਰ ਦਾ ਲੈਂਦਾ, ਕੋਈ ਜਥੇਬੰਦੀਆਂ ਦਾ ਲੈਂਦਾ। ਧੜੇ ਬਣ ਕੇ ਰਹਿ ਗਏ ਮੀਡੀਆ, ਧੜੇ ਬਣ ਕੇ ਰਹਿ ਗਏ ਮੀਡੀਆ ਵਾਲੇ ਵੀ। ਮੀਡੀਆ ਵਾਲੇ ਨਿਰਪੱਖ ਹੋ ਜਾਣ, ਸੱਚ ਸਾਹਮਣੇ ਲਿਆਉਣ ਕੌਮ ਦੇ ਕਿ ਆਹ ਸੱਚ ਹੈ, ਆਹ ਇਹਨਾਂ ਦੀ ਨੀਅਤ ਹੈ, ਆਹ ਇਹ ਕੁਝ ਕਰ ਰਹੇ ਆ। ਕੌਮ ਤਾਂ ਜਾਣਦੀ ਹੈ, ਸੋਸ਼ਲ ਮੀਡੀਆ 'ਤੇ ਸਭ ਕੁਝ ਆ ਰਿਹਾ। ਕੌਮ ਨਿਰਲੇਪ ਹੈ। ਕੌਮ ਇਸ ਟਾਈਮ ਕੁਛ ਨਹੀਂ, ਕੌਮ ਨੂੰ ਨਾ ਚਿੰਤਾ ਹੈ, ਨਾ ਫਿਕਰ ਹੈ, ਨਾ ਪ੍ਰਵਾਹ ਹੈ। ਉਹ ਕਹਿੰਦੇ ਹੁਣ ਮਸੰਦਾਂ ਦੀ ਲੜਾਈ ਇੱਕ ਵਾਰੀ ਹੋ ਲੈਣ ਦਿਓ। ਇਹ ਜਿਹੜਾ ਕਹਿੰਦੇ ਆ ਨਾ, ਧਮਕੀ ਦੇ ਦਿੰਦੇ ਆ ਜੀ ਖੂਨ ਖਰਾਬਾ ਹੋਣਾ ਸੀ, ਅਸੀਂ ਤਾਂ ਚੋਰੀ ਛੁਪੇ ਰਾਤੋਂ ਰਾਤ ਜਥੇਦਾਰ ਅੱਧੀ ਰਾਤ ਨੂੰ ਬਣਾਤਾ। ਡਰਦੇ ਆ। ਲੜਨ ਜੋਗਾ ਤਾਂ ਇਹਨਾਂ 'ਚ ਕੋਈ ਹੈ ਨਹੀਂ। ਲੜਨ ਵਾਲੇ ਤਾਂ ਸੰਤ ਜਰਨੈਲ ਸਿੰਘ ਸੀ। ਜਦੋਂ ਉਹ ਇਹਨਾਂ 'ਚ ਕੋਈ ਬੰਦਾ ਇੱਦਾਂ ਦਾ ਹੈ ਨਹੀਂ। ਜਿੱਦਣ ਇਹ ਮਸੰਦਾਂ ਨੇ ਅੱਕ ਕੇ, ਹੋ ਸਕਦਾ ਇੱਕ ਦਿਨ ਆਪ ਹੀ ਛੱਡ ਕੇ ਬਹਿ ਜਾਣ। ਇੱਕ ਸੁਨੇਹਾ ਵੈਸੇ ਮੈਂ ਹੋਰ ਦੇਣਾ ਚਾਹੁੰਦਾ। ਮੈਂ ਲਿਖ ਰਿਹਾ ਇੱਕ ਆਰਟੀਕਲ, ਉਹਦੇ 'ਚ ਮੈਂ ਲਿਖਿਆ ਹੈ ਕਿ ਕੌਮ ਨੇ ਜਦੋਂ ਐਡਾ ਵੱਡਾ ਫੈਸਲਾ ਲੈ ਲਿਆ ਨਾ, ਇਹਨਾਂ ਨੂੰ 17 'ਚ, 22 'ਚ, 24 'ਚ ਮਿੱਟੀ 'ਚ ਰੋਲਤਾ। ਇੱਕ ਕੌਮ ਹੋਰ ਫੈਸਲਾ ਕਰੇ। ਆ ਵਿਸਾਖੀ ਆ ਰਹੀ ਹੈ, ਹਾੜੀ ਦੀ ਫਸਲ ਆ ਰਹੀ ਹੈ। ਇੱਕ ਮਹੀਨਾ, ਡੇਢ ਮਹੀਨੇ 'ਚ ਰਿਜ਼ਲਟ ਸਾਹਮਣੇ ਆ ਜਾਏਗਾ ਕਿ ਇਹਨਾਂ ਨੂੰ ਇੱਕ ਦਾਣਾ ਨਾ ਦੇਣ। ਵਿਸਾਖੀ ਜਾਓ, ਮਨਾਓ, ਦਮਦਮਾ ਸਾਹਿਬ ਜਾਓ, ਅੰਮ੍ਰਿਤਸਰ ਜਾਓ, ਅਨੰਦਪੁਰ ਸਾਹਿਬ ਜਾਓ, ਵਿਸਾਖੀ ਮਨਾਓ, ਮੱਥਾ ਟੇਕੋ, ਪੈਸਾ ਨਾ ਗੋਲਕ 'ਚ ਪਾਇਓ। ਨਾ ਇਹਨਾਂ ਨੂੰ ਇੱਕ ਦਾਣਾ ਵੀ ਦਿਆ ਜਾਏ ਸਾੜੀ ਦੀ ਫਸਲ ਤੋਂ। ਆਪਣੇ ਪਿੰਡ ਦੇ ਗਰੀਬ, ਆਪਣੇ ਕਿਸੇ ਕਮਜ਼ੋਰ ਭੈਣ ਭਰਾ ਦੀ ਮਦਦ ਕਰ ਦਿਓ। ਗਰੀਬ ਦੇ ਘਰ 4 ਸਿਰ ਦਾਣੇ ਦੇ ਦਿਓ ਪਿੰਡ 'ਚ, ਜਿਹਦੇ ਘਰ ਦਾਣੇ ਨਹੀਂ। ਆਪਣੇ ਪਿੰਡ ਤੋਂ ਤੁਰੋ, ਆਪਣੇ ਗਲੀ ਮਹੱਲੇ ਤੋਂ ਤੁਰੋ, ਤੇ ਆਪਣੇ ਪਿੰਡ ਦੇ ਗੁਰਦੁਆਰੇ ਮੱਥਾ ਟੇਕੋ। ਆਪਣੇ ਪਿੰਡ ਦੇ ਗੁਰਦੁਆਰੇ ਦੀ ਸੇਵਾ ਸੰਭਾਲ ਕਰ ਲਓ। ਗੁਰੂ ਤਾਂ ਹਰ ਜਗ੍ਹਾ ਹੈ ਨਾ। ਗੁਰ ਮੇਰੇ ਸੰਗ ਸਦਾ ਹੈ ਨਾਲੇ। ਗੁਰੂ ਕਿਤੇ ਤੀਰਥਾਂ 'ਤੇ ਨਹੀਂ ਬੈਠੇ, ਉਹ ਤੁਹਾਡੇ ਨਾਲ ਨੇ।
ਤੁਸੀਂ ਗਰੀਬ ਦੀ ਮਦਦ ਕਰਦੇ ਹੋ, ਕਿਰਤ ਕਰੋ, ਆਪਣਾ ਨਾਮ ਜਪੋ, ਸੱਚੇ ਪਾਤਸ਼ਾਹ ਦੇ ਅੱਗੇ ਅਰਦਾਸ ਕਰੋ ਕਿ ਇਹਨਾਂ ਨੂੰ ਸਮੱਤ ਬਖਸ਼ ਦੇਵੇ। ਤੇ ਜੇ ਇਹਨਾਂ ਨੂੰ ਸਮੱਤ ਇਹਨਾਂ ਨੇ ਲੈਣੀ ਕੋਈ ਨਹੀਂ। ਕੌਮ ਜੇ 1.5 ਮਹੀਨਾ ਨਹੀਂ ਜਾਂਦੀ, ਮੈਂ ਦਾਅਵਾ ਕਰਦਾ ਕਿ ਇਹ ਛੱਡ ਕੇ SGPC ਮੈਂਬਰੀਆਂ, ਪ੍ਰਧਾਨਗੀਆਂ, ਜਥੇਦਾਰੀਆਂ, ਇਹ ਤੁਹਾਡੀ ਵੱਟ ਤੇ ਬੈਠੇ ਹੋਣਗੇ ਕਿ ਬਈਏ ਨਾ ਬੁਲਾਇਓ, ਅਸੀਂ ਤੁਹਾਡਾ ਝੋਨਾ ਲਾਵਾਂਗੇ ਜੀ ਐਤਕਾਂ, ਅਸੀਂ ਤੁਹਾਡੇ ਨਰਮੇ ਨੂੰ ਸਪਰੇਅ ਕਰਾਂਗੇ, ਇਹੀ ਗੋਡੀਆਂ ਕਰਾਂਗੇ। ਇਹੀ ਬੰਦੇ ਤੁਹਾਡੇ ਖੇਤਾਂ 'ਚ ਕੰਮ ਕਰਦੇ ਨਜ਼ਰ ਆਉਣਗੇ ਜੇ ਕੌਮ ਇਹਨਾਂ ਨੂੰ ਪੈਸਾ ਦੇਣਾ ਬੰਦ ਕਰ ਦੇਵੇ। ਦੇਖੋ, ਦਾਨ ਦੇਣ ਤੋਂ ਪਹਿਲਾਂ ਦੇਖਣਾ ਚਾਹੀਦਾ ਕਿ ਮੇਰਾ ਦਾਨ ਕਿੱਥੇ ਜਾ ਰਿਹਾ। ਅਸੀਂ ਤਾਂ ਦਸਵੰਧ ਦੇਣਾ ਹੀ ਦੇਣਾ, ਕੌਮ ਨੇ ਦਸਵੰਧ ਦੇਣਾ। ਦਸਵੰਧ ਗਰੀਬ ਨੂੰ ਦੇ ਦਿਓ ਇੱਕ ਵਾਰ। ਆਹ 2 ਮਹੀਨੇ ਤੁਸੀਂ ਕਿਸੇ ਨੂੰ ਸਭ ਦੀਆਂ ਬੋਰੀਆਂ, ਜੇ ਕੋਈ ਸੁੱਟ ਕੇ ਜਾਂਦਾ ਅੱਗ ਲਾ ਦਿਓ, ਕਿਸੇ ਨੂੰ ਪੰਜੀ ਨਾ ਦਿਓ, ਦਾਣਾ ਨਾ ਦਿਓ, ਮੱਥਾ ਟੇਕੋ। ਗੁਰੂ ਸਾਹਿਬ ਦੇ ਘਰ ਜਾਓਗੇ ਨਾ ਤੁਸੀਂ, ਸਾਡੇ ਟਾਈਮ ਦੇ ਵਿੱਚ ਅਸੀਂ ਛੋਟੇ ਹੁੰਦੇ ਸੀ ਤੇ ਕੌਲੀ 'ਚ ਆਟਾ ਲੈ ਕੇ ਜਾਂਦੇ ਸੀ ਗੁਰਦੁਆਰੇ ਮੱਥਾ ਟੇਕਣ, ਪੀਪਾ ਰੱਖਿਆ ਹੁੰਦੇ, ਆਟਾ ਪਾਇਆ, ਮੱਥਾ ਟੇਕਿਆ। ਕੋਈ ਬੜਾ ਅਮੀਰ ਹੁੰਦਾ ਸੀ, ਕੋਈ 10-20 ਪੈਸੇ 25 ਪੈਸੇ ਮੱਥਾ ਟੇਕ ਕੇ ਆਉਂਦਾ ਸੀ, ਰੁਪਈਏ ਵਾਲਾ ਬਹੁਤ ਘੱਟ ਸੀ। ਉਦੋਂ ਇਹ ਨਹੀਂ ਸੀ ਲੜਦੇ। ਜਦੋਂ ਕੌਮ ਨੇ ਗੋਲਕਾਂ ਤੁੰਨ ਦਿੱਤੀਆਂ ਨਾ, ਪੈਸਿਆਂ ਨਾਲ ਭਰਤੀਆਂ, ਤਾਂ ਫਿਰ ਇਹ ਲੜਾਈ ਹੋਣ ਲੱਗੀ। ਅੱਜ ਹਾਲ ਇਹਨਾਂ ਦਾ ਇਹੀ ਹੋ ਗਿਆ ਕਿ ਬੁਰਕੀ ਪਾਉਣੀ ਬੰਦ ਕਰ ਦਿਓ, ਇਹ ਲੜਨੇ ਹਟ ਜਾਣਗੇ। 1-1.5-2 ਮਹੀਨੇ ਦੇਖ ਲਓ, ਤੁਹਾਡੇ ਸਾਹਮਣੇ ਜੇ ਕੋਈ ਵੀ ਲੜਦਾ ਨਜ਼ਰ ਆ ਗਿਆ, ਕੋਈ ਕਹਿੰਦਾ ਨਜ਼ਰ ਆ ਗਿਆ, ਇਹ ਖਿੱਚ ਕੇ ਲੈ ਜਾਣਗੇ, ਤੂੰ ਜਥੇਦਾਰ ਬਣ ਜਾ, ਤੂੰ ਪ੍ਰਧਾਨ ਬਣ ਜਾ, ਤੂੰ SGPC ਦੀ ਟਿਕਟ ਲੈ ਲੈ, ਬੰਦਾ ਨਹੀਂ ਲੱਭੇਗਾ ਕੋਈ। ਔਰ ਇਹ ਮੈਂ ਦਾਅਵਾ ਕਰਦਾ ਕਿ ਤੁਹਾਨੂੰ ਸਾਰੇ ਕੰਮ ਕਰਦੇ ਨਜ਼ਰ ਆਉਣਗੇ। ਬਿਲਕੁਲ। ਤਮਾਮ ਸਾਰੇ ਸਵਾਲਾਂ ਨੂੰ ਲੈ ਕੇ ਗੱਲਬਾਤ ਕਰਨ ਦਾ ਯਤਨ ਕੀਤਾ ਹੈ ਤਾਂ ਆਪਣੇ ਨਜ਼ਰੀਏ ਤੋਂ ਕੁਲਦੀਪ ਸਿੰਘ ਵਿਰਕ ਹੋਣਾ ਨੇ ਗੱਲਬਾਤ ਸਾਂਝੀ ਕੀਤੀ ਹੈ ਔਰ ਭਵਿੱਖ ਦੇ ਵਿੱਚ ਵੀ ਉਹਨਾਂ ਤਮਾਮ ਸਾਰੀਆਂ ਸ਼ਖਸੀਅਤਾਂ ਦੇ ਨਾਲ ਵਾਰਤਾਲਾਪ ਲੈ ਕੇ ਤੁਹਾਡੇ ਦਰਮਿਆਨ ਹਾਜ਼ਰ ਹੁੰਦੇ ਰਹੀਏ, ਜਿਹੜੇ ਪੰਥ ਨੂੰ ਲੈ ਕੇ, ਜਿਹੜੇ ਪੰਜਾਬ ਨੂੰ ਲੈ ਕੇ ਤੇ ਮੌਜੂਦਾ ਸਮੇਂ ਦੇ ਵਿੱਚ ਜਿਹੜੇ ਸਿਆਸੀ ਤੇ ਧਾਰਮਿਕ ਸੰਕਟ ਪੈਦਾ ਹੋ ਰਹੇ ਨੇ ਉਹਨਾਂ ਨੂੰ ਲੈ ਕੇ ਆਪਣੀ ਪ੍ਰਤੀਕਿਰਿਆ ਰੱਖਦੇ ਨੇ। ਅੱਗੇ ਵੀ ਗੱਲਬਾਤ ਲੈ ਕੇ ਵੱਖ-ਵੱਖ ਸ਼ਖਸੀਅਤਾਂ ਨੂੰ ਤੁਹਾਡੇ ਦਰਮਿਆਨ ਹਾਜ਼ਰ ਹੋਵਾਂਗੇ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।